ਅਗਲੀ ਖਬਰ ਵੱਲ ਚਲੀਏ। ਘੱਟੋ ਘੱਟ 22 ਲੋਕਾਂ ਦੀ 에ਅਰ ਸਟ੍ਰਾਈਕ ਦੇ ਨਾਲ ਬੈਰੂਤ ਦੇ ਵਿੱਚ ਮੌਤ ਹੋਈ ਆ। ਇਜ਼ਰਾਈਲ ਵਾਲਿਆਂ ਨੇ ਈਵਨ ਯੂਐਨ ਦੇ ਜਿਹੜੇ ਪੀਸ ਕੀਪਰਸ ਆ ਉਹਨਾਂ ਦੇ ਉੱਤੇ ਵੀ ਜਿਹੜੀ ਫਾਇਰਿੰਗ ਕੀਤੀ ਹੈਗੀ ਆ। ਤੁਹਾਨੂੰ ਯਾਦ ਹੋਊਗਾ ਜਦੋਂ ਗਾਜ਼ਾ ਦੇ ਵਿੱਚ ਇਜ਼ਰਾਈਲ ਵਾਲੇ ਬੰਬਾਰਡਮੈਂਟ ਕਰ ਰਹੇ ਸੀ, ਉਹਦੇ ਇੱਕ ਜਿਹੜੀ ਫੂਡ ਦੀ ਸੇਵਾ ਕਰਦੀ ਆਰਗੇਨਾਈਜੇਸ਼ਨ ਸੀ, ਉਹਨਾਂ ਦੇ ਕਈ ਬੰਦੇ ਮਾਰੇ ਗਏ ਸੀਗੇ, ਉਹਨਾਂ ਦੀਆਂ ਕਾਰਾਂ ਦੇ ਉੱਤੇ ਬੰਬਾਰਡਮੈਂਟ ਕਰ ਦਿੱਤੀ ਸੀ। ਸੋ ਇਜ਼ਰਾਈਲ ਦਾ ਜਿਹੜਾ ਕਨਫਲਿਕਟ ਆ ਹੁਣ ਹੈਜ਼ਬੁੱਲਾ ਬੈਕਡ ਜਿਹੜੇ ਇਰਾਨ ਬੈਕਡ ਹੈਜ਼ਬੁੱਲਾ ਮਿਲੀਟੈਂਟਸ ਆ ਉਹਨਾਂ ਦੇ ਨਾਲ ਲੈਬਨਾਨ ਦੇ ਵਿੱਚ ਬਹੁਤ ਤੇਜ਼ ਹੋ ਗਿਆ ਹੈਗਾ। ਏਅਰ ਰੇਡ ਲਗਾਤਾਰ ਜਾਰੀ ਆ ਬੈਰੂਤ ਦੇ ਵਿੱਚ। ਸਾਲ ਬਾਅਦ ਕਹਿੰਦੇ ਵੀ ਇੰਨਾ ਜ਼ਿਆਦਾ ਡੈਡਲੀਐਸਟ ਜਿਹੜਾ ਸਟ੍ਰਾਈਕ ਆ ਉਹ ਹੋ ਰਿਹਾ ਹੈਗਾ, ਜਿਹਦੇ ਨਾਲ 22 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈਗੀ ਆ। ਇਜ਼ਰਾਈਲੀ ਮਿਲਟਰੀ ਇਹ ਕਹਿ ਰਹੀ ਆ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜੀ ਸਟ੍ਰਾਈਕ ਆ ਉਹ ਕਰਾਂਗੇ। ਹੈਜ਼ਬੁੱਲਾ ਦਾ ਐਲ ਮਨਾਰ ਟੀਵੀ ਉਹਨਾਂ ਨੇ ਇਹ ਰਿਪੋਰਟ ਕੀਤਾ ਵੀ ਵਾਫਿਕ ਸਾਫਾ ਜਿਹੜਾ ਉਹਨਾਂ ਦਾ ਟੌਪ ਦਾ ਸਿਕਿਉਰਿਟੀ ਆਫੀਸ਼ੀਅਲ ਆ, ਉਸ ਨੂੰ ਮਾਰਨ ਦੀ ਵੀ ਜਿਹੜੀ ਕੋਸ਼ਿਸ਼ ਆ ਉਹ ਹੋਈ ਹੈਗੀ ਆ। ਜਿਹੜਾ ਹਜ਼ਬੁੱਲਾ ਦਾ ਲੀਡਰ ਸੀ, ਪਿਛਲੇ ਦਿਨਾਂ 'ਚ ਬੰਬਾਰਡਮੈਂਟ 'ਚ ਮਾਰਿਆ ਗਿਆ ਸੀ। ਈਵਨ ਉਸ ਦਾ ਜਿਹੜਾ ਫਿਊਨਰਲ ਵੀ ਬੜਾ ਚੁੱਪ-ਚਾਪ ਕੀਤਾ ਗਿਆ ਤਾਂ ਕਿ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਸਟ੍ਰਾਈਕ ਨਾ ਕੀਤੀ ਜਾ ਸਕੇ ਜਾਂ ਇਜ਼ਰਾਈਲ ਵਾਲੇ ਸਟ੍ਰਾਈਕ ਨਾ ਕਰ ਦੇਣ। ਸੈਂਟਰਲ ਬੈਰੂਤ ਦੇ ਵਿੱਚ ਜਿਹੜਾ ਆ ਹਿੱਟ ਕੀਤਾ ਗਿਆ ਆ। ਲੈਬਨੀਜ਼ ਹੈਲਥ ਮਿਨਿਸਟਰੀ ਨੇ ਦੱਸਿਆ ਆ ਵੀ 117 ਤੋਂ ਵੱਧ ਲੋਕ ਫੱਟੜ ਵੀ ਹੋਏ ਆ, ਜਿੱਥੇ 22 ਜਣਿਆਂ ਦੀ ਮੌਤ ਹੋਈ ਹੈਗੀ ਆ। ਹੈਜ਼ਬੁੱਲਾ ਨੇ ਰਾਕੇਟ ਫਾਇਰ ਕਰਨੇ ਸ਼ੁਰੂ ਕੀਤੇ ਹੋਏ ਆ ਅਕਤੂਬਰ 8 ਤੋਂ। ਹਮਾਸ ਸਪੋਰਟ ਆਫ ਹਮਾਸ ਤੇ ਪੈਲਸਤੀਨੀਅਨ ਲੋਕਾਂ ਦੇ ਹੱਕ ਦੇ ਲਈ। ਇਰਾਨ ਵਾਲੇ ਜਿਹੜੇ ਆ ਉਹ ਹਮਾਸ ਨੂੰ ਤਾਂ ਹੈਜ਼ਬੁੱਲਾ ਨੂੰ ਸਪੋਰਟ ਕਰਦੇ ਆ। ਦੋਨੋਂ ਹੀ ਜਿਹੜੇ ਆਰਮ ਗਰੁੱਪ ਹੈਗੇ ਆ, ਇਹਨਾਂ ਨੇ 180 ਤੋਂ ਵੱਧ ਬੈਲਿਸਟਿਕ ਮਿਜ਼ਾਈਲਸ ਇਜ਼ਰਾਈਲ ਵੱਲ ਨੂੰ ਵੀ ਛੱਡੀਆਂ ਹੈਗੀਆਂ ਪਿਛਲੇ ਹਫ਼ਤੇ ਦੇ ਦੌਰਾਨ। ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਗਲੈਂਟ ਜੋ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਹੜਾ ਇਰਾਨ ਵਾਲਿਆਂ ਨੇ ਸਾਡੇ ਤੇ ਅਟੈਕ ਕੀਤਾ ਸੀ, ਉਹਦਾ ਜਵਾਬ ਅਸੀਂ ਦੇਵਾਂਗੇ। ਇਹ ਬਹੁਤ ਹੀ ਜ਼ਿਆਦਾ ਸਰਪ੍ਰਾਈਜ਼ਿੰਗ ਤੇ ਲੀਥਲ ਹੋਊਗਾ। ਇਹ ਸੇਮ ਜਿਹੜਾ ਆ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨਾਲ ਬੋਲੇ ਆ, ਉਹਨਾਂ ਨੇ ਵੀ ਇਹਦੇ ਉੱਤੇ ਇਹ ਗੱਲਬਾਤ ਕੀਤੀ ਹੈਗੀ ਆ। ਉਸ ਤੋਂ ਬਾਅਦ ਯੂਐਸ ਦੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਗੱਲਬਾਤ ਕੀਤੀ ਹੈਗੀ ਆ। ਜਦ ਕਿ ਕਮਲਾ ਹੈਰਿਸ ਹੁਣੀ ਇਹ ਕਹਿ ਰਹੇ ਆ ਵੀ ਸਾਨੂੰ ਜਿਹੜਾ ਸੀਜ਼ ਫਾਇਰ ਆ ਉਹ ਕਰਨੀ ਚਾਹੀਦੀ ਹੈਗੀ ਆ। ਹੈਜ਼ਬੁੱਲਾ ਦੇ ਅਟੈਕਸ ਦੇ ਨਾਲ ਘੱਟੋ ਘੱਟ 28 ਸਿਵਲੀਅਨ ਮਾਰੇ ਜਾ ਚੁੱਕੇ ਆ ਤੇ 39 ਜਿਹੜੇ ਇਜ਼ਰਾਈਲੀ ਫੌਜੀ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਯੂਐਨ ਪੀਸ ਕੀਪਰਸ ਜਿਹੜੇ ਆ ਉਹ ਇਸ ਲੜਾਈ ਦੇ ਵਿੱਚ ਜਿਹੜੇ ਫੱਟੜ ਹੋ ਰਹੇ ਆ, ਮਾਰੇ ਜਾ ਰਹੇ ਹੈਗੇ ਆ। ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਨਾਂ ਦੇ ਉੱਤੇ ਵੀ ਜਿਹੜਾ ਅਟੈਕ ਕਰ ਦਿੱਤਾ ਗਿਆ ਹੈਗਾ। ਇਜ਼ਰਾਈਲ ਦੀ ਮਿਲਟਰੀ ਨੇ ਐਕਨੋਲੋਜੀ ਵੀ ਕਰ ਲਿਆ ਵੀ ਹਾਂ ਸਾਡੇ ਕੋਲੋਂ ਗਲਤੀ ਨਾਲ ਯੂਐਨ ਜਿਹੜਾ ਬੇਸ ਆ ਸਦਰਨ ਲੈਬਨਾਨ ਦੇ ਵਿੱਚ, ਉੱਥੇ ਵੀ ਜਿਹੜਾ ਅਟੈਕ ਹੋਇਆ ਹੈਗਾ ਆ। ਤੇ 300 ਤੋਂ ਵੱਧ ਪੀਸ ਕੀਪਰਸ ਜਿਹੜੇ ਆ ਫਰੰਟ ਲਾਈਨ ਪੋਜੀਸ਼ਨ ਤੇ ਹੈਗੇ ਸਦਰਨ ਲੈਬਨਾਨ ਵਾਲੇ ਬਾਰਡਰ ਦੇ ਵਿੱਚ, ਉਹਨਾਂ ਨੂੰ ਵੱਡੇ ਬੇਸਿਸ ਦੇ ਵਿੱਚ ਮੂਵ ਕਰ ਦਿੱਤਾ ਗਿਆ ਹੈਗਾ। ਤੇ ਕਹਿੰਦੇ ਵੀ 200 ਦੇ ਕਰੀਬ ਹੋਰ ਜਿਹੜੇ ਆ ਉਹ ਡਿਪੈਂਡ ਕਰਦੇ ਸਿਕਿਉਰਿਟੀ ਕੰਡੀਸ਼ਨ ਤੇ, ਜੇ ਕੰਡੀਸ਼ਨ ਕਿਸ ਤਰ੍ਹਾਂ ਵੱਧਦੀ ਹੈਗੀ ਆ। 10,000 ਤੋਂ ਵੱਧ ਜਿਹੜੇ ਪੀਸ ਕੀਪਰਸ ਹੈਗੇ ਆ ਡਜ਼ਨਸ ਆਫ ਕੰਟਰੀ ਤੋਂ, ਦਰਜਨਾਂ ਕੰਟਰੀਆਂ ਤੋਂ ਇਹ ਸਾਰਾ ਕੁਝ ਉੱਥੇ ਹਾਜ਼ਰ ਆ, ਦੇਖ ਰਹੇ ਹੈਗੇ ਆ। ਯੂਨਾਈਟਿਡ ਨੇਸ਼ਨ ਨੇ ਵੀ ਜਿਹੜਾ ਆ ਇਸ ਨੂੰ ਜਿਹੜਾ ਕ੍ਰਿਟੀਸਾਈਜ਼ ਕੀਤਾ ਆ ਵੀ ਇਹ ਹੁਣ ਜਿੱਦਾਂ ਗਾਜ਼ਾ ਤੋਂ ਬਾਅਦ ਲੈਬਨਾਨ ਦੇ ਉੱਤੇ ਵੀ ਜਿਹੜਾ ਇਜ਼ਰਾਈਲ ਵਾਲਿਆਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ। ਇਟਲੀ ਦੇ ਵੀ 1000 ਤੋਂ ਵੱਧ ਫੌਜੀ ਜਿਹੜੇ ਆ ਉੱਥੇ ਪੀਸ ਕੀਪਿੰਗ ਫੋਰਸਸ ਦੇ ਵਿੱਚ ਲਾਏ ਹੋਏ ਹੈਗੇ ਆ। ਜੀ ਜੀ